21ਵੀਂ सदी ਦੇ ਵਿੱਚ ਮੌਜਜ਼ਾ ਜਾਂ ਚਮਤਕਾਰ ਉੱਪਰ ਕੋਈ ਭਰੋਸਾ ਨਹੀਂ ਰੱਖਦਾ, ਪਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਕਰਤਾਰਪੁਰ ਸਾਹਿਬ ਰਾਹਦਾਰੀ ਦਾ ਖੁੱਲ੍ਹਣਾ ਕਿਸੇ ਮੌਜਜ਼ੇ ਜਾਂ ਚਮਤਕਾਰ ਤੋਂ ਘੱਟ ਨਹੀਂ ਹੈ, ਬਲਕਿ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਖਸ਼ਿਸ਼ ਵਾਸਤੇ ਆਪ ਹੀ ਆ ਗਏ ਨੇ ਔਰ ਇਸ ਗੱਲ ਨੂੰ ਦੁਨੀਆ ਦਾ ਕੋਈ ਵੀ ਸਿੱਖ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰ ਸਕਦਾ ਹੈ। ਕਰਤਾਰਪੁਰ ਰਾਹਦਾਰੀ ਦੇ ਵਿੱਚ ਹੁਣ ਕੁਝ ਹੀ ਦਿਨ ਬਾਕੀ ਨੇ, ਪਰ 72 ਸਾਲਾਂ ਦੀ ਦੂਰੀ ਔਖੇ ਸੌਖੇ ਹੋ ਕੇ ਤਾਂ ਬਰਦਾਸ਼ਤ ਹੋ ਗਈ, ਪਰ ਮੌਜੂਦਾ ਹਾਲਾਤਾਂ ਦੇ ਵਿੱਚ ਹੁਣ 72 ਘੰਟਿਆਂ ਦੀ ਦੂਰੀ ਵੀ ਬਰਦਾਸ਼ਤ ਨਹੀਂ ਹੋ ਪਾ ਰਹੀ। ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਕਿ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਲੋਕ ਵਸਦੇ ਨੇ ਉਹਨਾਂ ਦੇ ਕੀ ਵਿਚਾਰ ਨੇ, ਔਰ ਨਾਲ ਦੇ ਨਾਲ ਇੱਕ ਮੁਸਲਮਾਨ ਵੀਰ ਵੱਲੋਂ ਬਹੁਤ ਹੀ ਸੋਹਣਾ ਕਲਾਮ ਲਿਖਿਆ ਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ। ਸੋ ਆਓ ਸੁਣਦੇ ਹਾਂ ਇਹ ਕਲਾਮ, ਨਾਲ ਦੇ ਨਾਲ ਤੁਹਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਲੋਕੀ ਕਹਿੰਦੇ ਇੱਕ ਬਾਬਾ ਨਾਨਕ ਸੀ, ਸਭ ਲੋਕਾਂ ਦਾ ਰੱਖਦਾ ਮਾਣਕ ਸੀ। ਲੋਕੀ ਕਹਿੰਦੇ ਇੱਕ ਬਾਬਾ ਨਾਨਕ ਸੀ, ਨਹੀਂ ਕਿਤੇ ਗਿਆ ਚੰਨ ਮਿੱਤਰੋ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਬਿਨਤੀ ਸਭ ਨੂੰ ਹੱਥ ਜੋੜ ਕੇ ਆਪਣੇ ਘਰ ਵਿੱਚ ਆਓ, ਜੇ ਪਾਉਣੀ ਏ ਠੰਡ ਕਲੇਜੇ ਦਰਸ਼ਨ ਆ ਕੇ ਪਾਓ। ਬਿਨਤੀ ਸਭ ਨੂੰ ਹੱਥ ਜੋੜ ਕੇ ਆਪਣੇ ਘਰ ਵਿੱਚ ਆਓ, ਜੇ ਪਾਉਣੀ ਏ ਠੰਡ ਕਲੇਜੇ ਦਰਸ਼ਨ ਆ ਕੇ ਪਾਓ। ਮੱਥਾ ਟੇਕੂ ਅੱਜ ਤਾਂ ਸੰਤ ਵੀ ਜਿਹੜਾ, ਦੱਸ ਦੂੰ ਉਹਨੂੰ ਬਾਬਾ ਜੀ ਦਾ ਬੇੜਾ। ਨਹੀਂ ਕਿਤੇ ਗਿਆ ਚੰਨ ਮਿੱਤਰੋ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਪਲਕਾਂ ਮੂਰੇ ਹੰਝੂ ਦਿਲ ਤੇ ਬੀਤੀਆਂ ਜੋ ਜੋ ਦੱਸਣ, ਹੁਣ ਨਾ ਦੂਰ ਕਰੀ ਆਪਣੇ ਤੋਂ ਪੈਰੀ ਪੱਗਾਂ ਸੁੱਟਣ। ਪਲਕਾਂ ਮੂਰੇ ਹੰਝੂ ਦਿਲ ਤੇ ਬੀਤੀਆਂ ਜੋ ਜੋ ਦੱਸਣ, ਹੁਣ ਨਾ ਦੂਰ ਕਰੀ ਆਪਣੇ ਤੋਂ ਪੈਰੀ ਪੱਗਾਂ ਸੁੱਟਣ। ਹੁਣ ਨਾ ਦੇਵੀ ਦਿਲ ਨੂੰ ਫੇਰ ਵਿਛੋੜਾ, ਪਾਲਿਆ ਉਸੇ ਪਲ ਰਹਿਮਤ ਨੇ ਘੇਰਾ। ਨਹੀਂ ਕਿਤੇ ਗਿਆ ਚੰਨ ਮਿੱਤਰੋ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਬਾਬਾ ਸਾਡੇ ਨਾਲ ਹੀ ਏ, ਬਾਬਾ ਨਾਨਕ ਅੱਜ ਵੀ ਏ। ਮਨ ਦੇ ਅੰਦਰ ਜਿਸ ਵੇਲੇ ਅੱਜ ਨੌਵੀਂ ਛਾਤੀ ਪਾਈ, ਵੇਖਿਆ ਮੀਆਂ ਮੀਰ ਸਾਈਂ ਦੀ ਸੱਜ ਕੇ ਪਾਲਕੀ ਆਈ। ਮਨ ਦੇ ਅੰਦਰ ਜਿਸ ਵੇਲੇ ਅੱਜ ਨੌਵੀਂ ਛਾਤੀ ਪਾਈ, ਵੇਖਿਆ ਮੀਆਂ ਮੀਰ ਸਾਈਂ ਦੀ ਸੱਜ ਕੇ ਪਾਲਕੀ ਆਈ। ਲਾਉਣਾ ਖਾਜਾ ਜੀ ਨੇ ਵੀ ਅੱਜ ਗੇੜਾ, ਬੰਨਣਗੇ ਬਾਬਾ ਜੀ ਨੂੰ ਅੱਜ ਸੇਰਾ। नहीं किते गए
ਸਾਡੇ ਨਾਲ ਹੀ ਏ ਬਾਬਾ ਨਾਨਕ ਅੱਜ ਵੀ ਏ। ਅਰਸੇ ਦੀ ਅਰਦਾਸ ਹੋਈ ਅੱਜ ਪੂਰੀ ਸੰਗਤਾਂ ਦੀ, ਹੱਕ ਫਰੀਦ ਰੱਖ ਲੀਆਂ ਲੱਜਾਂ ਸਾਡੀਆਂ ਮੰਤਾਂ ਦੀ। ਅਰਸੇ ਦੀ ਅਰਦਾਸ ਹੋਈ ਅੱਜ ਪੂਰੀ ਸੰਗਤਾਂ ਦੀ, ਹੱਕ ਫਰੀਦ ਰੱਖ ਲੀਆਂ ਲੱਜਾਂ ਸਾਡੀਆਂ ਮੰਤਾਂ ਦੀ। ਪੰਜਾਬੀ ਲਹਿਰ ਦੇ ਜ਼ਰੀਏ ਮੁਖਤਲਿਫ ਇਤਿਹਾਸਕ ਥਾਵਾਂ ਦਾ ਇਤਿਹਾਸ ਲੋਕਾਈ ਤੱਕ ਪਹੁੰਚਾਉਂਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੇ ਵਿਚਾਰ ਔਰ ਸਵਾਲਾਤ ਸਾਹਮਣੇ ਆਉਂਦੇ ਨੇ ਕਿ ਕਿਆ ਅੱਜ ਦੇ ਦੌਰ 'ਚ ਵੀ ਇਹਨਾਂ ਕਰਿਸ਼ਮਾਤ, ਚਮਤਕਾਰ ਜਾਂ ਮੌਜਜ਼ਾਤ ਤੇ ਯਕੀਨ ਕਰਨਾ, ਭਰੋਸਾ ਕਰਨਾ ਵਾਜਿਬ ਹੈ। ਲੇਕਿਨ ਹਕੀਕਤ ਵਿੱਚ ਜੇ ਅੱਜ ਦੇ ਦੌਰ ਤੇ ਝਾਤੀ ਪਾਈ ਜਾਵੇ ਔਰ ਅੱਜ ਦੇ ਦੌਰ ਦੇ ਵਿੱਚ ਮੌਜੂਦਾ ਹਾਲਾਤ ਦੇ ਉੱਪਰ ਕਰਤਾਰਪੁਰ ਸਾਹਿਬ ਦੀ ਰਾਹਦਾਰੀ ਦਾ ਖੁੱਲ੍ਹਣਾ ਇੱਕ ਮੌਜਜ਼ਾ ਜਾਂ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਸਿਰਫ ਇਸ ਦਰ ਤੇ ਭਰੋਸਾ ਔਰ ਅਰਦਾਸ ਦੇ ਨਾਲ ਹੀ ਮੁਮਕਿਨ ਹੋਇਆ। ਔਰ ਇਸੇ ਹੀ ਦਰ ਤੇ ਭਰੋਸੇ ਦੇ ਵੇਖਿਆ ਜਾਵੇ ਤਾਂ ਅੱਜ ਦਾ ਕਲਾਮ ਤੁਸੀਂ ਸੁਣਿਆ ਜੋ ਸਾਡੇ ਵੀਰ ਅਰਸਲਾਨ ਹਮੀਦ ਸਾਹਿਬ ਨੇ ਬਹੁਤ ਹੀ ਖੂਬਸੂਰਤ ਲਿਖਿਆ। ਆਓ ਇਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਕਿ ਕਿਸ ਫੀਲਿੰਗਸ ਨਾਲ, ਕਿਸ ਜਜ਼ਬਾਤ ਨਾਲ ਇਹਨਾਂ ਨੇ ਇਹ ਕਲਾਮ ਦੇ ਅਲਫਾਜ਼ ਲਿਖੇ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜੀ। ਵਾਹਿਸਲਾਮ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਅੱਛਾ, ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਜੋ ਤੁਸੀਂ ਕਲਾਮ ਲਿਖਿਆ, ਜਿਸ ਖੂਬਸੂਰਤੀ ਨਾਲ ਤੁਸੀਂ ਕਲਾਮ ਲਿਖਿਆ ਔਰ ਜੋ ਇਹਦੇ ਅਲਫਾਜ਼ ਨੇ ਕਿ ਬਾਬਾ ਨਾਨਕ ਅੱਜ ਵੀ ਹੈ, ਤੁਸੀਂ ਕਿਸ ਫੀਲਿੰਗਸ ਨਾਲ, ਕਿਸ ਜਜ਼ਬਾਤ ਨਾਲ ਇਹ ਕਲਾਮ ਲਿਖਿਆ ਜੀ? ਲਵਲੀ ਜੀ, ਸਭ ਤੋਂ ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਮੌਕਾ ਦਿੱਤਾ ਮੈਨੂੰ ਆਪਣੇ ਮਿੱਤਰਾਂ ਨਾਲ ਗੱਲ ਕਰਨ ਦਾ। ਜੀ, ਤਾਂ ਇਹਦੇ ਵਾਸਤੇ ਤੁਹਾਡਾ ਬੜਾ ਬਹੁਤ ਧੰਨਵਾਦ। ਐਸਾ ਹੈ ਕਿ ਇਹ ਕਲਾਮ ਮੁਹਰਮ ਹੋਇਆ ਜੀ, ਤੇ ਮੈਨੂੰ ਅੱਜ ਵੀ ਯਾਦ ਹੈ ਕਿ 6 ਮੁਹਰਮ ਦਾ ਦਿਹਾੜਾ ਸੀਗਾ। ਤੇ ਤੁਹਾਨੂੰ ਪਤਾ ਕਿ ਦੁਨੀਆ ਪੂਰੀ ਜਿਵੇਂ ਬਾਬਾ ਜੀ ਨੂੰ ਮੰਨਦੀ ਹੈਗੀ ਹੈ, ਅਸੀਂ ਮੁਸਲਮਾਨ ਵੀ ਮੰਨਦੇ ਹੈਗੇ ਹਾਂ, ਹੋਰ ਵੀ ਸਾਰੇ ਮੰਨਦੇ ਨੇ। ਇਸੇ ਤਰ੍ਹਾਂ ਮੌਲਾ ਹੁਸੈਨ ਅਲੈਹਿਸਲਾਮ ਜੀ ਜੀ, ਤਾਂ ਉਹ ਮਹੀਨਾ ਸੀਗਾ ਜਦੋਂ ਇਹ ਕਲਾਮ ਮੈਂ ਲਿਖਿਆ। ਤਾਂ ਨਹੀਂ ਕਹਿਣਾ ਸਾਈ ਮੈਨੂੰ ਚਾਹੀਦਾ ਕਿਉਂਕਿ ਹੋਇਆ, ਤੇ ਬਲਕਿ ਮੈਂ ਆਪ ਹੈਰਾਨ ਸੀ ਕਿ ਮੈਂ ਕੀ ਲਿਖ ਰਿਹਾ। ਅੱਛਾ। ਤੇ ਜਦੋਂ ਇਹਦੇ 2 ਸ਼ੇਰ ਹੋ ਗਏ ਤਾਂ ਫਿਰ ਬਲਕਿ ਜਿਹੜੇ ਮਿੱਤਰਾਂ ਨੇ, ਜਿਹੜੇ ਪਿਆਰਿਆਂ ਨੇ ਇਹ ਕਲਾਮ ਨੂੰ ਪਜ਼ੇਰਾਈ ਦਿੱਤੀ ਹੈ, ਮੁਹੱਬਤ ਕੀਤੀ ਹੈ, ਉਹਨਾਂ ਨੇ ਸੁਣਿਆ ਹੈਗਾ, ਤਾਂ ਉਹਦੇ ਵਿੱਚ ਜਦੋਂ ਉਹ ਆਖਰੀ ਸ਼ੇਰ ਸੁਣਨਗੇ ਤਾਂ ਉਹਨਾਂ ਨੂੰ ਮੇਰੀ ਫੀਲਿੰਗਸ ਦਾ ਅੰਦਾਜ਼ਾ ਹੋ ਜਾਊਗਾ ਬਿਲਕੁਲ ਕਿ ਇਹ ਕਲਾਮ ਵਾਕਈ ਲਿਖਿਆ ਨਹੀਂ ਬਲਕਿ ਇਹ ਲਿਖਵਾਇਆ ਗਿਆ। ਕਰਤਾਰਪੁਰ ਸਾਹਿਬ ਦੀ ਰਾਹਦਾਰੀ ਖੁੱਲ੍ਹਣ ਜਾ ਰਹੀ ਹੈ, ਤੁਸੀਂ ਕੀ ਵੇਖਦੇ ਹੋ ਇਸ ਨੂੰ? ਕੀ ਤੁਹਾਡੇ ਜ਼ਿਹਨ 'ਚ ਵਿਚਾਰ ਨੇ ਕਿ ਇਹ ਖੁੱਲ੍ਹਣੀ ਚਾਹੀਦੀ ਹੈ, ਨਹੀਂ ਖੁੱਲ੍ਹਣੀ ਚਾਹੀਦੀ? ਪਾਕਿਸਤਾਨ ਔਰ ਭਾਰਤ ਦੇ ਮੌਜੂਦਾ ਹਾਲਾਤ ਵੀ ਆਪ ਦੇ ਸਾਹਮਣੇ ਹੈ, ਕੀ ਤੁਹਾਡੇ ਅੰਦਰ ਦੇ ਵਿਚਾਰ ਨੇ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਵੇਂ ਯੂਰਪੀ ਯੂਨੀਅਨ ਇੱਕ ਦੌਰ ਦੇ ਵਿੱਚ ਬਾਰਡਰ ਸੀਗੇ ਤੇ ਅੱਜ ਉੱਥੇ ਬਾਰਡਰ ਬਿਲਕੁਲ ਨਹੀਂ ਹੈਗੇ, ਤਾਂ ਇਹ ਜਿਹੜਾ ਇਨੀਸ਼ੀਏਟਿਵ ਲਿੱਤਾ ਗਿਆ ਹਕੂਮਤ ਵੱਲੋਂ ਬਹੁਤ ਵਧੀਆ, ਬਹੁਤ ਸੋਹਣਾ ਹੋਇਆ। ਬਾਰਡਰ ਖੁੱਲ੍ਹਣੇ ਚਾਹੀਦੇ ਨੇ, ਬਲਕਿ ਮੈਂ ਤਾਂ ਸਮਝਦਾ ਕਿ ਹੋਣੇ ਹੀ ਨਹੀਂ ਚਾਹੀਦੇ। ਬਿਲਕੁਲ, ਅਸੀਂ ਉੱਥੇ ਜਾਈਏ, ਸਾਡੇ ਵੀਰ ਉੱਥੋਂ ਇੱਥੇ ਆਉਣ, ਤਾਂ ਇਹ ਇਨਸ਼ਾਅੱਲਾ ਇਸ ਤਰ੍ਹਾਂ ਹੋ ਵੀ ਜਾਏਗਾ, ਇੱਕ ਦੌਰ ਆ ਜਾਣਾ। ਕਿਉਂਕਿ ਹੁਣ ਆਹ 72 ਸਾਲਾਂ ਜਿਹੜੀ ਅਰਦਾਸ ਸੁਣੀ ਗਈ ਹੈਗੀ ਹੈ, ਮੈਂ ਜਿਹਦਾ ਜ਼ਿਕਰ ਵੀ ਕੀਤਾ ਆਪਣੇ ਕਲਾਮ ਦੇ ਵਿੱਚ ਕਿ ਅਰਸੇ ਦੀ ਅਰਦਾਸ ਹੋਈ ਅੱਜ ਪੂਰੀ ਸੰਗਤਾਂ ਦੀ, ਹੱਕ ਫਰੀਦ ਰੱਖ ਲੀਆਂ ਲੱਜਾਂ ਸਾਡੀਆਂ ਮੰਤਾਂ ਦੀ, ਤੇ ਇਹ ਬਹੁਤ ਵਧੀਆ ਹੋ ਗਿਆ। ਤੇ ਇਹਦਾ ਜਿੱਥੇ ਤੱਕ ਤਾਲੁਕ ਹੈਗਾ ਇਹਦਾ ਖੁੱਲ੍ਹਣ ਦਾ, ਉਹ ਸਾਡੇ ਸਿੱਖ ਮਿੱਤਰਾਂ ਦੀ, ਸਾਡੇ ਸਿੱਖ ਭਰਾਵਾਂ ਦੀ, ਸਾਡੇ ਸਿੱਖ ਭੈਣਾਂ ਦੀ, ਸਾਡੇ ਬਜ਼ੁਰਗਾਂ ਦੀ, ਉਹਨਾਂ ਦੀ ਫੀਲਿੰਗਸ ਤਾਂ ਮੈਂ ਸਮਝ ਸਕਦਾ ਹੈਗਾ। ਲੇਕਿਨ ਅਗਰ ਅਸੀਂ ਇਹਨੂੰ ਪਾਕਿਸਤਾਨ ਵੱਲੋਂ ਵੇਖੀਏ, ਪਾਕਿਸਤਾਨੀ ਆਵਾਮ ਵੱਲੋਂ ਵੇਖੀਏ, ਤਾਂ ਇਹ ਬਹੁਤ ਹੀ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਵਕਤਾਂ ਵਿੱਚ ਇਹ ਬਹੁਤ ਬੜਾ ਫਾਈਨੈਂਸ਼ੀਅਲ ਹੱਬ ਬਣਨ ਜਾ ਰਿਹਾ ਹੈ, ਤੇ ਇੱਥੇ ਬੜੇ ਰੋਜ਼ਗਾਰ ਮਿਲਣਗੇ। ਜਿਵੇਂ ਵੇਖਿਆ ਮੈਂ ਉੱਥੇ ਮਜ਼ਦੂਰ ਲੱਗੇ ਹੋਏ ਨੇ, ਕੰਮ ਹੋ ਰਿਹਾ, ਤਾਂ ਮਤਲਬ ਉਹਨਾਂ ਨੂੰ ਮਜ਼ਦੂਰੀ ਮਿਲਦੀ ਪਈ ਹੈ। ਬਲਕਿ ਸੁਣਨ 'ਚ ਆਇਆ ਇਸ ਹੱਦ ਤੱਕ ਕਿ ਨਾਰੋਵਾਲ ਦੇ ਵਿੱਚ ਅਗਰ ਤੁਸੀਂ ਉਹ ਲੱਭਣ ਜਾਓ ਕੋਈ ਮਜ਼ਦੂਰ, ਤਾਂ ਉਹ ਲੱਭਦਾ ਨਹੀਂ ਪਿਆ। ਬਿਲਕੁਲ, ਜੇ ਤੁਹਾਡੀ ਗੱਲ ਨੂੰ ਥੋੜਾ ਹੋਰ ਵਧਾਉਂਦੇ ਆਪਾਂ ਕਹੀਏ ਕਿ ਦੇਖੋ, ਦੋਵਾਂ ਪੰਜਾਬਾਂ ਦੀ ਸਾਂਝ ਇੱਕ ਲੰਬੇ ਅਰਸੇ ਤੋਂ ਟੁੱਟੀ ਹੋਈ ਹੈ। ਅਗਰ ਕਰਤਾਰਪੁਰ ਰਾਹਦਾਰੀ ਦੇ ਜ਼ਰੀਏ ਦੋਵੇਂ ਪੰਜਾਬਾਂ ਦੀ ਗਲਵੱਕੜੀ ਪੈ ਜਾਂਦੀ ਹੈ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਰਹੇਗਾ, ਕਿਉਂਕਿ ਇਹ ਸਿਰਫ 2 ਪੰਜਾਬ ਨਹੀਂ ਜੁੜਨੇ ਬਲਕਿ 2 ਦੇਸ਼ ਜੁੜਨੇ ਨੇ, ਤੇ ਕਾਰੋਬਾਰ ਵੀ ਹੋਣਾ ਹੈ, ਲੋਕ ਵੀ ਆਣ ਜਾਣਗੇ। ਅੱਛਾ, ਮੇਰਾ ਇੱਕ ਸਵਾਲ ਤੁਹਾਡੇ ਕੋਲ ਹੈ ਜੀ ਕਿ ਇੱਕ ਮੁਸਲਮਾਨ ਵੀਰ, ਮਤਲਬ ਬਾਬਾ ਜੀ ਨੂੰ ਅਸੀਂ ਕਿਸੇ ਕੈਦ ਨਹੀਂ ਕਰ ਸਕਦੇ, ਬਾਬਾ ਜੀ ਦੇ ਸਾਰਿਆਂ ਵਾਸਤੇ ਨਾ, ਉਹਨਾਂ ਦੀ ਬਾਣੀ ਵੀ ਸਾਰਿਆਂ ਵਾਸਤੇ, ਠੀਕ ਹੈ,
ਤੇ ਨਾ ਇਹਨੂੰ ਅਸੀਂ ਬਾਰਡਰਾਂ ਦੇ ਵਿੱਚ ਕੈਦ ਕਰ ਸਕਦੇ ਹਾਂ, ਨਾ ਅਸੀਂ ਕਿਸੇ ਨੂੰ ਮਜ਼ਹਬ ਦੇ ਉੱਪਰ ਅਸੀਂ ਕੈਦ ਕਰ ਸਕਦੇ, ਲੇਕਿਨ ਫਿਰ ਵੀ ਕਦੀ ਇਹ ਮਹਿਸੂਸ ਤੇ ਨਹੀਂ ਹੋਇਆ ਕਿ ਮੈਂ ਜਿਨ੍ਹਾਂ ਵਾਸਤੇ ਲਿਖ ਰਿਹਾ ਆਪਣੇ ਸਿੱਖ ਵੀਰ ਨੇ, ਤੇ ਮੈਨੂੰ ਕੋਈ ਇਸ ਚੀਜ਼ ਦਾ ਨੈਗੇਟਿਵ ਪੁਆਇੰਟ ਜੋ ਹੈ ਉਹ ਵੇਖਣਾ ਪਏਗਾ। ਨਹੀਂ, ਐਸੀ ਗੱਲ ਮੇਰੇ ਜ਼ਿਹਨ 'ਚ ਬਿਲਕੁਲ ਹੀ ਨਹੀਂ ਆਈ। ਗੱਲ ਇੰਝ ਹੈਗੀ ਹੈ ਕਿ ਮੁਹੱਬਤ ਤੁਸੀਂ ਮੁਕੀਦ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ ਨਾ, ਮਤਲਬ ਮੈਂ ਹੁਣ ਜੇ ਮੁਸਲਮਾਨ ਵੀਰ ਹੈਗਾ ਤੁਹਾਡਾ, ਠੀਕ ਹੈ, ਤੁਸੀਂ ਮੇਰੇ ਸਿੱਖ ਵੀਰ ਹੈਗੇ, ਤਾਂ ਮੇਰਾ ਇਹ ਮੰਨਣਾ ਹੈ ਕਿ ਮੇਰਾ ਜਿਹੜਾ ਮਾਲਕ ਹੈ, ਮੇਰਾ ਜਿਹੜਾ ਖਾਲਕ ਹੈ, ਉਹ ਰੱਬੁਲ ਮੁਸਲਮੀਨ ਨਹੀਂ ਬਲਕਿ ਰੱਬੁਲ ਆਲਮੀਨ ਹੈਗਾ। ਉੱਤੋਂ ਉਹਦਾ ਜਿਹੜਾ ਸੋਹਣਾ ਹੈਗਾ ਆਕਾ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਮੁਬਾਰਕਾ, ਆਪ ਰਹਿਮਤ ਲਿਲ ਆਲਮੀਨ ਹੈਗੇ ਨੇ ਬਲਕਿ ਰਹਿਮਤ ਲਿਲ ਮੁਸਲਮੀਨ ਨਹੀਂ ਹੈਗੇ। ਤਾਂ ਇਸ ਲਈ ਬਾਬਾ ਜੀ ਦਾ ਜਿਹੜਾ ਵਿਚਾਰ ਹੈਗਾ ਉਹ ਵੀ ਮੁਹੱਬਤ ਹੈ, ਤੇ ਮੁਹੱਬਤ ਚੂੰਕਿ ਕੈਦ ਨਹੀਂ ਹੈ, ਇਸ ਲਈ ਬਾਬਾ ਜੀ ਦੇ ਚਾਹਣ ਵਾਲੇ ਮੁਸਲਮਾਨ ਵੀ ਨੇ। ਤੇ ਬਲਕਿ ਇਹਦੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਅਲਾਮਾ ਸਾਹਿਬ ਨੇ ਤਾਂ ਬਲਕਿ ਟ੍ਰਿਬਿਊਟ ਪੇਸ਼ ਕੀਤਾ। ਪੂਰੀ ਮੈਨੂੰ ਪੂਰੀ ਗਜ਼ਲ ਤਾਂ ਉਹ ਯਾਦ ਨਹੀਂ ਹੈਗੀ, ਨਾਨਕ ਦੇ ਨਾਂ ਤੋਂ ਉਹਨਾਂ ਨੇ ਦਿੱਤਾ ਉਹਦਾ ਟਾਈਟਲ। ਉਹਦਾ ਐਂਡ ਵਾਲਾ ਸ਼ੇਰ ਤੁਹਾਨੂੰ ਮੈਂ ਦੱਸ ਦੇਣਾ। ਡਾਕਟਰ ਅਲਾਮਾ ਮੁਹੰਮਦ ਇਕਬਾਲ ਸਾਹਿਬ ਉਹ ਲਿਖਦੇ ਨੇ ਕਿ ਕਿਉਂਕਿ ਉਦੋਂ ਪਾਕਿਸਤਾਨ ਤਾਂ ਨਹੀਂ ਬਣਿਆ ਸੀਗਾ, ਉਦੋਂ ਹਿੰਦੁਸਤਾਨ ਹੀ ਸੀਗਾ, ਤੇ ਵੰਡ ਨਹੀਂ ਹੋਈ ਸੀ ਉਦੋਂ। ਤੇ ਉਦੋਂ ਉਹਨਾਂ ਦਾ ਜਿਹੜਾ ਐਂਡ ਵਾਲਾ ਸ਼ੇਰ ਹੈਗਾ ਉਹ ਮੈਨੂੰ ਯਾਦ ਹੈਗਾ ਕਿ ਫਿਰ उठी एक सदा तौहीद की पंजाब से, फिर उठी एक सदा तौहीद की पंजाब से, हिंद को एक मर्दे कामिल ने जगाया। ਤਾਂ ਹੁਣ ਮੈਂ ਇਸ ਤੋਂ ਬਾਅਦ ਗੱਲ ਕੀ ਕਰ ਸਕਦਾ। ਜੋ ਜੀ ਸਾਡੇ ਨਾਲ ਮੌਜੂਦ ਸੀ ਵੀਰ ਸਾਡੇ, ਆਓ ਚੱਲਦੇ ਹਾਂ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਜਿਹੜੇ ਹੁਣ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਮੇਜ਼ਬਾਨ ਬਣਨਗੇ, ਉਹਨਾਂ ਕੋਲ ਵੀ ਪੁੱਛਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਨੂੰ ਕਿੰਨੀ ਕੁ ਉਡੀਕ ਹੈ ਮਹਿਮਾਨਾਂ ਦੀ। ਆਓ ਚੱਲਦੇ ਹਾਂ, ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸੰਗਤਾਂ ਦੀ ਹੱਕ ਫਰੀਦ ਰੱਖ ਲੀਆਂ ਲੱਜਾਂ ਸਾਡੀਆਂ ਮੰਤਾਂ ਦੀ, ਅਰਸੇ ਦੀ ਅਰਦਾਸ ਹੋਈ ਅੱਜ ਪੂਰੀ ਸੰਗਤਾਂ ਦੀ।